ਫੈਡ ਜੋ ਆ ਉਹ ਐਕਸਪੈਕਟ ਕਰ ਰਿਹਾ ਭਈ ਇੰਟਰਸਟ ਰੇਟ ਨੂੰ ਇਨਕਰੀਜ਼ ਕੀਤਾ ਜਾਵੇ ਤੇ ਇਸ ਨੂੰ ਕਾਫੀ ਲੰਮੇ ਸਮੇਂ ਤੱਕ ਹੋਲਡ ਰੱਖਿਆ ਜਾਵੇ। ਇਸ ਵੀਕ ਮੀਟਿੰਗ ਹੋਣੀ ਹੈਗੀ ਆ ਫੈਡਰਲ ਰਿਜ਼ਰਵ ਬੋਰਡ ਦੀ। ਇਹ ਤਾਂ ਕਨਫਰਮ ਹੀ ਆ ਵੀ 3 ਕੁਆਟਰ ਬੇਸਿਸ ਪੁਆਇੰਟ ਉਹਨਾਂ ਨੇ ਇੰਟਰਸਟ ਰੇਟ ਵਧਾਉਣਾ ਹੈ ਤੇ ਇਹ ਵੀ ਹੋ ਸਕਦਾ ਵੀ ਉਸ ਤੋਂ ਵੀ ਜ਼ਿਆਦਾ ਜਿਹੜਾ ਆ ਇੰਟਰਸਟ ਰੇਟ ਵਧਾਇਆ ਜਾ ਸਕੇ। ਵਾਲ ਸਟਰੀਟ ਨੂੰ ਵੀ ਹੁਣ ਪਤਾ ਚੱਲ ਗਿਆ ਵੀ ਫੈਡਰਲ ਰਿਜ਼ਰਵ ਬੋਰਡ ਤੋਂ ਇੰਟਰਸਟ ਰੇਟ ਵਧਾਏਗਾ। ਇਸੇ ਕਰਕੇ ਆਪਾਂ ਦੇਖਿਆ ਵੀ ਸਟਾਕ ਮਾਰਕੀਟ ਦਾ ਪਿਛਲੇ ਕੁਝ ਹਫ਼ਤਿਆਂ ਤੋਂ ਬੜਾ ਬੁਰਾ ਹਾਲ ਚੱਲ ਰਿਹਾ ਹੈਗਾ। ਸੈਂਟਰਲ ਬੈਂਕ ਵੀ ਇਹ ਫੋਰਕਾਸਟ ਕਰ ਰਹੀ ਆ ਵੀ ਜਿਹੜੇ ਇੰਟਰਸਟ ਰੇਟਾਂ ਨੂੰ ਵਧਾਇਆ ਜਾਊਗਾ ਇਹ ਮਾਰਚ 2023 ਤੱਕ ਪੀਕ ਕਰ ਜਾਊਗਾ 4.26%। ਇਹ ਜੋ ਸੈਂਟਰਲ ਰਿਜ਼ਰਵ ਬੋਰਡ ਦਾ ਇੰਟਰਸਟ ਰੇਟ ਹੁੰਦਾ ਆ। ਬਾਕੀ ਜਿਹੜਾ ਆਪਾਂ ਨੂੰ ਮਿਲਦਾ ਉਹ ਡਿਫਰੈਂਟ ਹੁੰਦਾ। ਹੁਣ 6 ਦੇ ਕਰੀਬ ਆ, ਜੇ 3 ਕੁਆਟਰ ਬੇਸਿਸ ਪੁਆਇੰਟ ਵੱਧ ਹੈ ਤੇ ਮੈਨੂੰ ਲੱਗਦਾ ਵੀ 7 ਦੇ ਲਾਗੇ ਛਾਗੇ ਉਹ ਚਲੇ ਜਾਣਾ ਹੈਗਾ ਆ। ਫੈਡਰਲ ਰਿਜ਼ਰਵ ਬੋਰਡ ਇਹੀ ਡਰ ਰਿਹਾ ਕਿ ਕਿਸੇ ਤਰ੍ਹਾਂ ਰਿਸੈਸ਼ਨ ਨਾ ਆ ਜਾਏ। ਰਿਸੈਸ਼ਨ ਨੂੰ ਉਸ ਤੋਂ ਬਚਣ ਦੇ ਲਈ ਹੀ ਤੇ ਇਨਫਲੇਸ਼ਨ ਨੂੰ ਘਟਾਉਣ ਦੇ ਲਈ ਫੈਡਰਲ ਰਿਜ਼ਰਵ ਬੋਰਡ ਇੰਟਰਸਟ ਰੇਟ ਵਧਾ ਰਿਹਾ ਹੈਗਾ ਆ। ਲੈਰੀ ਸਮਰਜ਼ ਇਹ ਇੱਕ ਫੈਡਰਲ ਰਿਜ਼ਰਵ ਬੋਰਡ ਦੇ ਹੈਡ ਰਹਿ ਚੁੱਕੇ ਹੈਗੇ ਆ, ਯੂਨੀਵਰਸਿਟੀ ਦੇ ਚਾਂਸਲਰ ਵੀ ਰਹੇ ਹੈਗੇ ਆ। ਉਹਨਾਂ ਨੇ ਇਹ ਕਿਹਾ ਆ ਵੀ ਫੈਡਰਲ ਰਿਜ਼ਰਵ ਬੋਰਡ ਨੂੰ ਇੰਟਰਸਟ ਰੇਟ ਵਧਾਈ ਜਾਣੇ ਚਾਹੀਦੇ ਆ ਜਦੋਂ ਤੱਕ ਤੁਸੀਂ ਇਨਫਲੇਸ਼ਨ ਨੂੰ ਕੰਟਰੋਲ ਨਹੀਂ ਕਰ ਸਕਦੇ। ਇੱਕ ਆਲਰੇਡੀ ਕਹਿੰਦੇ ਵੀ ਸੈਂਟਰਲ ਰਿਜ਼ਰਵ ਬੋਰਡ ਬਹੁਤ ਸਲੋ ਚੱਲ ਰਿਹਾ। ਇਹਨਾਂ ਨੂੰ ਇੰਟਰਸਟ ਰੇਟ ਬਹੁਤ ਪਹਿਲਾਂ ਵਧਾਉਣਾ ਚਾਹੀਦਾ ਸੀ, ਜਿਹਦੇ ਨਾਲ ਫਿਰ ਇਹ ਸਾਡੇ ਕੋਲ ਇਨਫਲੇਸ਼ਨ ਕੰਟਰੋਲ ਦੇ ਵਿੱਚ ਰਹਿੰਦੀ। ਯੂਰਪ ਦਾ એનર્ਜੀ ਕ੍ਰਾਈਸਿਸ ਇਹ ਯੂਐਸਏ ਦੀ ਇਨਫਲੇਸ਼ਨ ਦੇ ਵਿੱਚ ਹਿੱਸਾ ਪਾ ਰਿਹਾ। ਇਹ ਲੈਰੀ ਸਮਰਜ਼ ਆ, ਉਹ ਉਹਨਾਂ ਦੇ ਬਿਆਨ ਆ। ਲੈਰੀ ਸਮਰਜ਼ ਇਸ ਟਾਈਮ ਇਕਨੋਮਿਕਸ ਦੇ ਪ੍ਰੋਫੈਸਰ ਹੈਗੇ ਹਾਰਵਰਡ ਯੂਨੀਵਰਸਿਟੀ ਤੋਂ ਤੇ ਇਹਨਾਂ ਨੇ ਟ੍ਰੇਜਰ ਸੈਕਟਰੀ ਸਰਵ ਕੀਤਾ ਹੈ ਅੰਡਰ ਪ੍ਰੈਜ਼ੀਡੈਂਟ ਬਿਲ ਕਲਿੰਟਨ ਉਹਨਾਂ ਦੇ। ਤੇ ਉਹ ਐਜ਼ ਏ ਡਾਇਰੈਕਟਰ ਨੈਸ਼ਨਲ ਇਕਨੋਮਿਕ ਕਾਉਂਸਲ ਵੀ ਰਹੇ ਅੰਡਰ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਦੇ। ਕਹਿੰਦੇ ਬਈ ਕੋਰ ਇਨਫਲੇਸ਼ਨ 6% ਤੋਂ ਵੱਧ ਹੈਗੀ ਆ ਅਗਸਤ ਮਹੀਨੇ ਦੇ ਵਿੱਚ। ਇਕੋਨੋਮਿਸਟ ਨੋਟ ਕਰ ਰਹੇ ਆ ਵੀ 15 ਮਹੀਨੇ ਪਹਿਲਾਂ ਜ਼ੀਰੋ ਦੇ ਕਰੀਬ ਸੀਗਾ ਇੰਟਰਸਟ ਰੇਟ। ਤੁਸੀਂ ਦੇਖੋ ਵੀ ਹੁਣ ਕਿੰਨੀ ਜਲਦੀ ਕਹਿੰਦੇ ਵੀ ਮਿਡ 2023 ਤਾਈਂ ਇਹ 4.5% ਤੱਕ ਜਾਣਾ ਚਾਹੀਦਾ। ਸੋ ਬਿਲਕੁਲ ਵਿਦਿਨ ਸਾਲ ਡੇਢ ਸਾਲ ਦੇ ਵਿੱਚ ਕਿੰਨਾ ਕੁਛ ਚੇਂਜ ਹੋ ਗਿਆ ਆਮ ਬੰਦਾ ਸੋਚ ਨਹੀਂ ਸਕਦਾ। ਕਿਸੇ ਟਾਈਮ ਦੇ ਉੱਤੇ ਬੜਬੜੀਆਂ ਲਾਈਨਾਂ ਲੱਗਦੀਆਂ ਸੀਆਂ ਜੀ। ਘਰ ਖਰੀਦਣ ਦੇ ਲਈ, ਲੋਟਰੀ ਸਿਸਟਮ ਹੁੰਦਾ ਸੀ। ਆਸਕਿੰਗ ਪ੍ਰਾਈਸ ਤੋਂ $1 ਮਿਲੀਅਨ ਉੱਪਰ ਲੋਕ ਘਰਾਂ ਦੀਆਂ ਪ੍ਰਾਈਸਿਸ ਪੁੱਟ ਕਰ ਰਹੇ ਸੀ ਤੇ ਹੁਣ ਰੀਅਲ ਸਟੇਟ ਦੀ ਜਿਹੜੀ ਮਾਰਕੀਟ ਆ ਸਟੈਂਡ ਸਟਿਲ ਹੀ ਆਪਾਂ ਕਹਿ ਸਕਦੇ ਹੈਗੇ, ਬਹੁਤ ਜ਼ਿਆਦਾ ਸਲੋ ਹੈਗੀ ਆ ਇਸ ਟਾਈਮ ਦੇ ਉੱਤੇ। ਜੋ ਰੀਅਲ ਸਟੇਟ ਦੇ ਐਕਸਪਰਟਸ ਆ ਉਹ ਵੀ ਇਹੀ ਕਹਿ ਰਹੇ ਹੈਗੇ ਆ। ਤੇ ਹਜੇ ਇਸ ਹਫ਼ਤੇ ਜੇ 3 ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਵਧਣਾ ਤੇ ਫਿਰ ਨਵੰਬਰ ਦੇ ਵਿੱਚ ਵੀ ਇੱਕ ਹੋਰ ਮੀਟਿੰਗ ਹੋਣੀ ਆ, ਉਦੋਂ ਵੀ ਵਧੂਗਾ ਤੇ ਇੰਟਰਸਟ ਰੇਟ ਕਾਫੀ ਜ਼ਿਆਦਾ ਉੱਪਰ ਚੱਲ ਜਾਊਗਾ ਤੇ ਲੱਗਦਾ ਇਹਦਾ ਰੀਅਲ ਸਟੇਟ ਦੇ ਉੱਤੇ ਕਾਫੀ ਅਸਰ ਪਊਗਾ।